plot to kill Pannu. Czech government moved Nikhil Gupta to solitary confinement after the US input on life threat. The threat to Gupta's life was disclosed in an email written by Rudolf Sedlacek, the head of prison guard department of prison service of the Czech Republic, to the municipal court in Prague. He explained that the request was based on information from Czech government that Gupta could face serious security risks. ਇੱਕ ਕੋਰਟ ਜਿਹੜਾ ਉਹਨਾਂ ਦੇ ਮਿਊਨਿਸਪਲ ਕੋਰਟ ਹੈ ਉਹਨੇ ਤਾਂ ਆਲਰੇਡੀ ਫੈਸਲਾ ਦੇ ਦਿੱਤਾ ਹੈ ਵੀ ਇਹਨੂੰ ਨਿਖਿਲ ਗੁਪਤੇ ਨੂੰ ਐਕਸਟ੍ਰਾਡਾਈਟ ਕਰੋ ਅਮਰੀਕਾ ਨੂੰ। ਅਜੇ 3 ਸਟੈਪ ਹੋਰ ਨੇ ਜਾਂ 3 ਕੋਰਟਸ ਦੇ ਵਿੱਚ ਅਪੀਲ ਦੀ ਲਾਈਨ ਹੋਰ ਹੈ। ਉਹ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਲੋਅਰ ਕੋਰਟ ਨੇ ਦਿੱਤਾ ਉਹਨਾਂ ਨੇ ਕ੍ਰੈਡੀਬਲ ਐਵੀਡੈਂਸ ਅਮਰੀਕਨ ਏਜੰਟਸ ਨੇ ਜੋ ਪ੍ਰੋਵਾਈਡ ਕੀਤੀ ਉਹਦੇ ਬੇਸ ਵੀ ਫੈਸਲਾ ਅਲਟੀਮੇਟਲੀ ਇਹੀ ਹੋਏਗਾ ਵੀ ਉਹਨੂੰ ਭੇਜੋ ਅਮਰੀਕਾ। ਜਿਹੜਾ ਡਰਟੀ ਬਲੱਡੀ ਕੰਟਰੈਕਟਰ ਆਫ ਦਾ ਕਿਲਿੰਗ ਕੰਟਰੈਕਟ ਵਾਲਾ ਉਹਦੇ ਕੌਣ ਵਿਕਟਮ ਨੇ? ਸਭ ਤੋਂ ਵੱਡਾ ਸਿੱਖ, ਦੂਸਰਾ ਅਮਰੀਕਨ ਗਵਰਨਮੈਂਟ, ਕਿਉਂਕਿ ਜ਼ਾਹਰ ਹੈ ਉਹਨਾਂ ਦੀ ਧਰਤੀ ਦੇ ਉੱਤੇ ਤੁਸੀਂ ਅਮਰੀਕਨ ਸਿਟੀਜ਼ਨ ਨੂੰ ਮਾਰ ਰਹੇ ਹੋ ਔਰ ਕੈਨੇਡਾ 'ਚ ਤੁਸੀਂ ਆਲਰੇਡੀ ਮਾਰ ਦਿੱਤਾ ਹੈ ਜਿਨ੍ਹਾਂ ਦੇ ਲਿੰਕ ਵੀ ਦੋਨਾਂ ਦੇ ਜੁੜ ਗਏ। ਹੁਣ ਨਾ ਤਾਂ ਸਿੱਖ ਉਹਨੂੰ ਮਾਰਨਾ ਚਾਹਣਗੇ ਨਾ ਉਹਨੂੰ ਅਮਰੀਕਾ ਮਾਰਨਾ ਚਾਹੇਗਾ। ਕੌਣ ਮਾਰਨਾ ਚਾਹੁੰਦਾ? ਉਹ ਨਾ ਹੀ ਉਹਦਾ ਪਰਿਵਾਰ ਟੱਬਰ ਲਈ ਜਿਹਦੇ ਲਈ ਉਹ ਪੈਸੇ ਬਣਾ ਰਿਹਾ ਸੀ ਇਸ ਕਿਸਮ ਦੀਆਂ ਗੱਲਾਂ ਕਰਕੇ। ਇੱਕੋ ਇੱਕ ਹੈ ਇੰਡੀਅਨ ਗਵਰਨਮੈਂਟ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਾਂਗੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਨਿਖਿਲ ਗੁਪਤਾ ਨੂੰ ਚੈੱਕ ਮੁਲਕ ਨੇ ਇਕਾਂਤਵਾਸ ਵਿੱਚ 2 ਸਿਪਾਹੀਆਂ ਦੀ ਨਿਗਰਾਨੀ ਹੇਠ ਬੰਦ ਕਰ ਦਿੱਤਾ ਹੈ। ਉਹਨਾਂ ਦੀਆਂ ਖੁਫੀਆ ਏਜੰਸੀਆਂ ਕੋਲ ਇੱਕ ਰਿਪੋਰਟ ਪਹੁੰਚੀ ਹੈ ਕਿ ਨਿਖਿਲ ਗੁਪਤਾ ਦੀ ਜਾਨ ਨੂੰ ਖਤਰਾ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਨਿਖਿਲ ਗੁਪਤਾ ਦੀ ਜਾਨ ਨੂੰ ਕਿਸ ਤੋਂ ਜਿਹੜਾ ਖਤਰਾ ਹੋ ਸਕਦਾ। ਸੋ ਜ਼ਾਹਿਰ ਹੈ ਭਾਰਤੀ ਖੁਫੀਆ ਏਜੰਸੀ ਰਾਹ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਕਿ ਭਾਰਤੀ ਏਜੰਸੀਆਂ ਦੇ ਇਸ ਕਾਤਲ ਠੇਕੇਦਾਰ ਨੂੰ ਅਮਰੀਕਾ ਪਹੁੰਚਣ ਤੋਂ ਰੋਕਿਆ ਜਾ ਸਕੇ ਕਿਉਂਕਿ ਉਸ ਦੇ ਸੀਨੇ ਵਿੱਚ ਬਹੁਤ ਸਾਰੇ ਰਾਜ਼ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਨਿਖਿਲ ਗੁਪਤਾ ਨਾਲ ਸੰਬੰਧਿਤ ਖਬਰਾਂ ਅਜੇ ਵੀ ਟ੍ਰਿਕਲ ਡਾਊਨ ਕਰਦੀਆਂ ਨੇ। ਪਹਿਲਾਂ ਅਸੀਂ ਪਿਛਲੇ ਹਫਤੇ ਇਹ ਦੇਖਿਆ ਕਿ ਪ੍ਰਮੁਖਤਾ ਦੇ ਨਾਲ, ਕਿਉਂਕਿ ਇਹ ਦਸੰਬਰ ਮਹੀਨੇ ਦੇ ਵਿੱਚ ਹੀ ਪੈਟੀਸ਼ਨ ਨਿਖਿਲ ਗੁਪਤਾ ਦੇ ਪਰਿਵਾਰ ਵੱਲੋਂ ਭਾਰਤੀ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਸੀ ਕਿ ਜਿਹਦੇ 'ਚ ਇਹ ਕਿਹਾ ਗਿਆ ਸੀ ਕਿ ਜੀ ਪਿਛਲੇ 5 ਮਹੀਨੇ ਤੋਂ 30 ਜੂਨ ਤੋਂ ਨਿਖਿਲ ਗੁਪਤਾ ਚੈੱਕ ਰਿਪਬਲਿਕ 'ਚ ਬੰਦ ਹੈ। ਉਹਦੇ ਨਾਲ ਸਾਡੀ ਕੋਈ ਜਿਹੜੀ ਹੈ ਉਹ ਪਹੁੰਚ ਨਹੀਂ ਹੈ, ਕੋਈ ਉਹਨੂੰ ਲੀਗਲ ਸਰਵਿਸ ਨਹੀਂ ਦਿੱਤੀ ਗਈ। ਉਹਨੂੰ ਗਾਂ ਦਾ ਮਾਸ ਔਰ ਸੂਰ ਦਾ ਮਾਸ ਖਾਣ ਨੂੰ ਦਿੱਤਾ ਜਾ ਰਿਹਾ ਔਰ ਇਹ ਪਟੀਸ਼ਨ ਸੁਪਰੀਮ ਕੋਰਟ 'ਚ ਪਾਈ ਗਈ। ਸੁਪਰੀਮ ਕੋਰਟ ਨੇ ਫੌਰਨ ਇਹਦਾ ਨੋਟਿਸ ਲਿਆ, ਪਟੀਸ਼ਨ ਦਾ ਨੋਟਿਸ ਵੀ ਜਾਰੀ ਕੀਤੇ ਔਰ ਕਿਹਾ ਕਿ ਜੀ ਅਸੀਂ 4 ਜਨਵਰੀ ਨੂੰ ਜਿਹੜਾ ਹੈ ਇਸ ਦੇ ਉੱਤੇ ਦੁਬਾਰਾ ਹੀਅਰਿੰਗ ਕਰਾਂਗੇ। ਪਰ ਇਨ ਦਾ ਮੀਨ ਟਾਈਮ ਇਹ ਗੱਲ ਸਾਹਮਣੇ ਆਈ ਔਰ ਇੰਡੀਅਨ ਜਿਹੜੇ ਐਮਬੈਸੀ ਚੈੱਕ ਦੀ ਉਹਨਾਂ ਨੇ ਵੀ ਬਰੀਫ ਕੀਤਾ, ਇੰਡੀਅਨ ਫੋਰਨ ਮਿਨਿਸਟਰੀ ਨੇ ਵੀ ਕੀਤਾ ਕਿ ਜੀ 3 ਵਾਰ ਲੀਗਲ ਕਾਉਂਸਲ ਜਿਹੜਾ ਉਹਨਾਂ ਦਾ ਉਹ ਮਿਲ ਚੁੱਕਾ ਹੈ ਨਿਖਿਲ ਗੁਪਤਾ ਨੂੰ ਔਰ ਉਹਨਾਂ ਦੇ ਪ੍ਰਿਜ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਜਿਹੜੇ ਸੀ ਚੈੱਕ ਦੇ ਉਹਨਾਂ ਨੇ ਵੀ ਕਿਹਾ ਜੀ ਬਿਲਕੁਲ ਗਲਤ ਹੈ ਸਾਰੀ ਖਬਰ। ਉਹਨੂੰ ਸਪੈਸ਼ਲ ਮੀਲ ਦਿੱਤੀਆਂ ਜਾ ਰਹੀਆਂ ਨੇ ਜੋ ਵੀ ਰਿਲੀਜੀਅਸ ਭਾਵਨਾਵਾਂ ਨਾਲ ਜੁੜੀ ਗੱਲ ਹੁੰਦੀ ਹੈ ਔਰ 3 ਵਾਰ ਜੋ ਬਾਕੀਆਂ ਦੇ ਨਾਲ ਹੈ ਉਹਨੂੰ ਕੌਂਸਲ ਐਕਸੈਸ ਵੀ ਆ, ਹੋਰ ਵੀ ਸਾਰੀਆਂ ਫੈਸਿਲਿਟੀਜ਼ ਨੇ। ਸੋ ਇਹ ਸਾਰਾ ਪਾਰਟ ਜਿਹੜਾ ਹੈ ਇਹ ਸਾਹਮਣੇ ਆਇਆ ਕਿ ਭਾਈ ਇਹ ਬਿਲਕੁਲ ਇੰਡੀਅਨ ਸਿਸਟਮ ਨੇ ਕੋਸ਼ਿਸ਼ ਤਾਂ ਕੀਤੀ, ਭਾਵੇਂ ਉਹਦੇ ਪਰਿਵਾਰ ਨੂੰ ਅੱਗੇ ਲਾ ਕੇ, ਕਿਉਂਕਿ 5 ਮਹੀਨੇ ਤਾਂ ਟੱਬਰ ਚੁੱਪ ਕਰਕੇ ਬੈਠਾ ਰਿਹਾ। ਉਦੋਂ ਇੰਡੀਆ ਨੂੰ ਹੋਣਾ ਕਿ ਵੀ G20 ਵੀ ਚੱਲ ਰਿਹਾ ਸੀ ਔਰ ਉਸ ਤੋਂ ਬਾਅਦ ਦੇ ਪੀਰੀਅਡ ਦੇ ਵਿੱਚ ਚੱਲਦੇ ਆ, ਕਿਉਂਕਿ ਉਹ ਤਾਂ 30 ਜੂਨ ਦਾ ਗ੍ਰਿਫਤਾਰ ਹੈ, ਸਤੰਬਰ ਮਹੀਨੇ ਦੇ ਵਿੱਚ ਹੋਇਆ ਕਿ ਜੀ ਅਸੀਂ ਇਹਨੂੰ ਬੈਕਡੋਰ ਕਰਕੇ ਕਰ ਲਾਂਗੇ। ਇਸ ਲਈ ਨਾ ਉਹਨਾਂ ਨੇ ਬਾਈਡਨ ਦੀ ਪਰਵਾਹ ਕੀਤੀ ਨਾ ਟਰੂਡੋ ਦੀ ਕੀਤੀ, ਰਾਦਰ
ਟਰੂਡੋ ਨੂੰ ਤਾਂ ਉਹਨਾਂ ਨੇ ਕਰੈਕਟਰ ਅਸੈਸੀਨੇਸ਼ਨ ਕੀਤੀ ਉਸ ਦੀ ਹਰ ਪੱਖ ਤੋਂ। ਬਿਲਕੁਲ। ਲੇਕਿਨ ਜਦੋਂ ਇਹ ਹੋਇਆ ਉਹਨਾਂ ਨੂੰ ਲੱਗਾ ਕਿ ਜੀ ਇਸ ਨੂੰ ਅਸੀਂ ਇਸ ਢੰਗ ਦੇ ਨਾਲ ਕਰਕੇ ਉਹਨੂੰ ਧਾਰਮਿਕ ਰੰਗਤ ਦੇ ਕੇ ਔਰ ਲੋਕਾਂ 'ਚ ਇਸ ਕਿਸਮ ਦਾ ਕਰੀਏ। ਬਿਲਕੁਲ। ਲੇਕਿਨ ਜਦੋਂ ਉਹਨਾਂ ਨੂੰ ਹੁਣੇ ਲੱਗਾ ਕਿ ਭਾਈ ਚੈੱਕ ਰਿਪਬਲਿਕ ਵਾਲੇ ਤਾਂ ਦੇ ਆਰ ਗੋਇੰਗ ਬਾਈ ਦਾ ਬੁੱਕ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਜਿਹੜਾ ਯੂਰਪੀਅਨ ਪਾਰਲੀਮੈਂਟਰੀ ਪ੍ਰੋਸੀਜਰ ਹੈ ਔਰ ਉਸ ਦੇ ਉੱਤੇ ਈਵਨ ਜਿਹੜੀ ਨਿਰੀਖਕ ਬਾਡੀ ਵੀ ਹੈ ਜਿਹੜੀ ਉਸ ਦੇ ਉੱਤੇ ਅੱਖ ਰੱਖਦੀ ਹੈ। ਸੋ ਮੈਨੂੰ ਇਹ ਲੱਗਦਾ ਵੀ ਉਸ ਤੋਂ ਬਾਅਦ ਕਿਉਂਕਿ ਸੁਪਰੀਮ ਕੋਰਟ ਇਸ ਵੇਲੇ ਜਿਹੜਾ ਇੱਕ ਖਿਡੌਣਾ ਹੀ ਹੈ ਇਹਨਾਂ ਦੇ ਮੋਦੀ ਹਕੂਮਤ ਦੂਜਿਆਂ ਦਾ, ਆਪਣੇ ਲੋਕ ਕਈ ਵਾਰੀ ਬੁੜਕਣ ਲੱਗ ਜਾਂਦੇ ਨੇ। ਹੁਣ ਆ ਬਿਲਕਿਸ ਬਾਨੋ ਕੇਸ 'ਚ ਅੱਜ ਸੁਪਰੀਮ ਕੋਰਟ ਨੇ ਕਿਹਾ ਜੀ ਇਹ ਗਲਤ ਫੈਸਲਾ ਕੀਤਾ ਗੁਜਰਾਤ ਵਾਲਿਆਂ ਨੇ, ਉਹਦੀ ਸੈਂਟੈਂਸ ਨੂੰ ਕਰਕੇ 2 ਹਫ਼ਤੇ ਦਾ ਪੀਰੀਅਡ ਦਿੱਤਾ ਉਹਨਾਂ ਨੂੰ ਕਿ ਜੀ ਉਹ ਵਾਪਸ ਸਰੈਂਡਰ ਕਰਨ ਔਰ ਵਾਪਸ ਜਾਣਗੇ। ਹੁਣ ਦੋਨੋਂ ਪਾਸਿਓਂ ਅਸੀਂ ਦੇਖਦੇ ਹਾਂ ਜਦੋਂ ਆਪਣੇ ਬਹੁਤ ਸਾਰਿਆਂ ਦੇ ਆਰਗੂਮੈਂਟ ਹੋ ਰਹੇ ਸੀ ਇਸ ਦੇ ਉੱਤੇ ਕਿ ਜੀ ਬਲਵੰਤ ਸਿੰਘ ਰਾਜੋਆਣਾ ਜਾਂ ਜਥੇਦਾਰ ਹਵਾਰਾ ਜਾਂ ਦੂਜੇ ਸਿੱਖ ਸਿਆਸੀ ਬੰਦੀਆਂ ਨੂੰ ਛੱਡਿਆ ਜਾਏ, ਤੇ ਬਹੁਤ ਸਾਰੇ ਆਰਗੂਮੈਂਟ ਦੇਣ ਲੱਗ ਗਏ ਸੀ, 1-2 ਪ੍ਰੋਮਿਨੈਂਟ ਸਿੱਖ ਲੀਡਰ ਵੀ ਕਿ ਦੇਖੋ ਜੀ ਬਿਲਕਿਸ ਬਾਨੋ ਵਾਲਿਆਂ ਨੂੰ ਜੇ ਛੱਡਿਆ ਜਾ ਸਕਦਾ ਹੈ ਤੇ ਆਪਣਿਆਂ ਨੂੰ। ਉਦੋਂ ਵੀ ਮੈਂ ਇਹ ਕਿਹਾ ਸੀ ਕਿ ਵੀ ਪਹਿਲੀ ਗੱਲ ਤਾਂ ਅਸੀਂ ਜਿਹੜਾ ਸਾਡਾ ਕੰਪੈਰੀਜ਼ਨ ਹੀ ਉਸ ਦੇ ਨਾਲ ਨਹੀਂ ਹੈ ਔਰ ਇਹ ਕਰਨਾ ਵੀ ਨਹੀਂ ਚਾਹੀਦਾ। ਤੁਸੀਂ ਈਵਨ ਰਾਜੀਵ ਗਾਂਧੀ ਦੇ ਮਾਮਲੇ ਨਾਲ ਵੀ ਨਹੀਂ ਬਣਦਾ ਹੈ ਕਿਉਂਕਿ ਸਾਡਾ ਤਾਂ ਕੇਸ ਹੀ ਹੈ ਜਿਹੜੇ ਸਾਡੇ ਸਿੱਖ ਇਹਨਾਂ ਦੇ ਕਬਜ਼ੇ 'ਚ ਨੇ, ਉਹ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੇ, ਪ੍ਰਿਜ਼ਨਰਸ ਆਫ ਵਾਰ ਜਿਹਨਾਂ ਨੂੰ ਕਿਹਾ ਜਾਂਦਾ, POWs। ਇੰਡੀਆ ਨੇ ਆਨੇ-ਲਾਨੀਆਂ ਜੰਗ ਥੋਪੀ, ਸਿੱਖ ਲੜ ਰਹੇ ਨੇ। ਸੋ ਇਹਨੂੰ ਇਸ ਕੈਟਾਗਰੀ 'ਚ ਕਰਕੇ ਅਸੀਂ ਇਹ ਕਹੀਏ ਕਿ ਜੀ ਇਹ ਆਰਗੂਮੈਂਟ ਹੀ ਠੀਕ ਨਹੀਂ ਹੈ। ਹੁਣ ਜਦੋਂ ਅੱਜ ਫੈਸਲਾ ਸੁਪਰੀਮ ਕੋਰਟ ਨੇ ਕਦੋਂ ਤੋਂ ਇਹ ਅਸੀਂ ਦੇਖ ਰਹੇ ਹਾਂ 2002 ਤੋਂ 21 ਸਾਲਾਂ ਤੋਂ ਵਿਚਾਰੀ ਜਿਹਦੇ ਟੱਬਰ ਦੇ ਜੀ ਮਾਰੇ ਗਏ, ਜਿਹਦੇ ਨਾਲ ਜਬਰ ਜਨਾਹ ਹੋਇਆ, ਜਿਹਦੀ ਬੱਚੀ ਦਾ ਮਰਡਰ ਹੋਇਆ। ਹੁਣ ਤੁਸੀਂ ਸੁਪਰੀਮ ਕੋਰਟ ਦਾ ਫੈਸਲਾ ਧਿਆਨ ਨਾਲ ਦੇਖੋ, ਉਹਨੇ ਇਹ ਕਿਹਾ ਕਿ ਜੀ ਇਹ ਜਿਹੜੇ ਨੇ ਉਹਨਾਂ ਨੂੰ ਗੁਜਰਾਤ ਸਰਕਾਰ ਨੇ ਉਹਨਾਂ ਦੀ ਸਜ਼ਾ ਕਮਿਊਟ ਕੀਤੀ, ਖਤਮ ਕੀਤੀ। ਉਹ ਟੈਕਨੀਕਲੀ ਕਰ ਨਹੀਂ ਸਕਦੇ ਕਿਉਂਕਿ ਬਿਲਕਿਸ ਬਾਨੋ ਦਾ ਕੇਸ ਗੁਜਰਾਤ 'ਚੋਂ ਮੂਵ ਕਰਕੇ ਤਮਿਲਨਾਡੂ ਜਿਹੜਾ ਉਹ ਮਹਾਰਾਸ਼ਟਰ 'ਚ ਲਿਜਾਇਆ ਗਿਆ ਸੀ, ਇਸ ਲਈ ਟੈਕਨੀਕਲੀ ਜਿਹੜੀ ਜੂਰਿਸਡਿਕਸ਼ਨ ਹੈ ਉਹ ਮਹਾਰਾਸ਼ਟਰ ਦੀ ਹੈ, ਉਹ ਕਰ ਸਕਦੀ ਹੈ ਸਰਕਾਰ, ਇਹ ਨਹੀਂ ਕਰ ਸਕਦੀ। ਹੁਣ ਹੋਣਾ ਕੀ ਆ, ਮਹਾਰਾਸ਼ਟਰ 'ਚ ਕਿਹੜੀ ਉੱਥੇ ਕਿਸੇ ਹੋਰ ਦੀ ਸਰਕਾਰ ਹੈ, ਮਹਾਰਾਸ਼ਟਰ 'ਚ ਵੀ BJP ਦੀ ਸਰਕਾਰ ਹੈ, ਸ਼ਿਵ ਸੈਨਾ ਦੇ ਇੱਕ ਹਿੱਸੇ ਨੂੰ ਤੋੜ ਕੇ ਉਹਨਾਂ ਨੇ ਨਾਲ ਉੱਥੋਂ ਲੈ ਲੈਣਗੇ ਰਾਤ। ਸੋ ਇਸ ਸਾਰੇ ਦੇ ਉੱਤੇ ਵੀ ਸਾਡੇ ਜਿਹੜੇ ਨੇ ਬਹੁਤ ਸਾਰਿਆਂ ਨੂੰ ਲੱਗਣ ਲੱਗ ਜਾਂਦਾ ਇੱਕ ਅੱਧੀ ਖਬਰ। ਹਾਲਾਂ ਸੁਪਰੀਮ ਕੋਰਟ ਬਿਲਕੁਲ ਇੰਡੀਅਨ ਸਰਕਾਰ ਦੀ ਬੰਦ ਹੀ ਹੈ। ਅਸੀਂ ਆਰਟੀਕਲ 370 ਦੇ ਮੁੱਦੇ ਤੇ ਦੇਖਿਆ, ਉਸ ਤੋਂ ਪਹਿਲਾਂ ਰੰਜਨ ਗਗੋਈ ਦਾ ਬਾਬਰੀ ਮਸਜਿਦ ਵੇਲੇ ਦੇਖਿਆ, ਹੁਣ ਅਡਾਨੀ ਦੇ ਖਿਲਾਫ ਜਿਹੜੀ ਹਿੰਡਨਬਰਗ ਰਿਪੋਰਟ ਸੀ ਉਹਦੇ 'ਚ ਸੁਪਰੀਮ ਕੋਰਟ ਨੇ ਕੀ ਲਾਈਨ ਦਿੱਤੀ ਹੈ। ਸੋ ਇਹ ਇਸ 'ਚੋਂ ਕੁਛ ਨਿਕਲ ਕੱਢਣ ਵਾਲਾ ਨਹੀਂ। ਇਸ ਲਈ ਜਦੋਂ ਇਹ ਪੈਟੀਸ਼ਨ ਵੀ ਨਿਖਿਲ ਗੁਪਤਾ ਵਾਲੀ ਹੋਈ, ਸਾਨੂੰ ਕੋਈ ਭੁਲੇਖਾ ਨਹੀਂ ਸੀ ਵੀ ਇੰਡੀਅਨ ਗਵਰਨਮੈਂਟ ਨੇ ਇੱਕ ਟੈਸਟ ਬੈਲੂਨ ਜਿਹੜਾ ਉਹ ਛੱਡਿਆ, ਪਰ ਕਿਉਂਕਿ ਓਵਰਵੈਲਮਿੰਗ ਐਵੀਡੈਂਸ ਇਹਦੇ ਖਿਲਾਫ ਹੈ ਔਰ ਚੈੱਕ ਰਿਪਬਲਿਕ ਵਾਲਿਆਂ ਨੇ ਫੈਕਚੁਅਲ ਰਿਪੋਰਟ ਦਿੱਤੀ ਵੀ ਐਸਾ ਕੁਝ ਵੀ ਨਹੀਂ ਹੈ, ਇਸ ਲਈ 4 ਜਨਵਰੀ ਨੂੰ ਜਦੋਂ ਸੁਪਰੀਮ ਕੋਰਟ 'ਚ ਇਸ ਦੇ ਉੱਤੇ ਹੋਇਆ, ਉਹਨਾਂ ਨੇ ਕਿਹਾ ਜੀ ਨਹੀਂ ਇਹ ਬਾਹਰਲੀ ਅਦਾਲਤ ਦਾ ਕੰਮ ਹੈ ਐਂਡ ਆਲ, ਵੀ ਕਾਂਟ ਇੰਟਰਵੀਨ, ਉੱਥੇ ਜੋ ਵੀ ਹੋਏ ਔਰ ਇਹ ਉਹ ਆਪਣੇ ਆਪ ਨੂੰ ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਅਸੀਂ ਇਹ ਦੇਖਦੇ ਹਾਂ ਵੀ ਇੰਡੀਅਨਸ ਦਾ ਜਿਹੜਾ ਉਹ ਦਾ ਤਾਂ ਜਿਹੜਾ ਉਹ ਬੇਅਰਥ ਰਿਹਾ, ਵਟ ਦੇ ਵਿਲ ਡੂ ਨੈਕਸਟ, ਕਿਉਂਕਿ ਇਵੈਂਚੁਅਲੀ ਇੱਕ ਕੋਰਟ ਜਿਹੜਾ ਉਹਨਾਂ ਦੇ ਮਿਊਨਿਸਪਲ ਕੋਰਟ ਹੈ ਉਹਨੇ ਤਾਂ ਆਲਰੇਡੀ ਫੈਸਲਾ ਦੇ ਦਿੱਤਾ ਹੈ ਵੀ ਇਹਨੂੰ ਨਿਖਿਲ ਗੁਪਤੇ ਨੂੰ ਐਕਸਟ੍ਰਾਡਾਈਟ ਕਰੋ ਅਮਰੀਕਾ ਨੂੰ। ਅਜੇ 3 ਸਟੈਪ ਹੋਰ ਨੇ ਜਾਂ 3 ਕੋਰਟਸ ਦੇ ਵਿੱਚ ਅਪੀਲ ਦੀ ਲਾਈਨ ਹੋਰ ਹੈ। ਉਹ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਲੋਅਰ ਕੋਰਟ ਨੇ ਦਿੱਤਾ, ਉਹਨਾਂ ਨੇ ਕ੍ਰੈਡੀਬਲ ਐਵੀਡੈਂਸ ਅਮਰੀਕਨ ਏਜੰਟਸ ਨੇ ਜੋ ਪ੍ਰੋਵਾਈਡ ਕੀਤੀ ਉਹਦੇ ਬੇਸ ਵੀ ਫੈਸਲਾ ਅਲਟੀਮੇਟਲੀ ਇਹੀ ਹੋਏਗਾ ਵੀ ਇਹਨੂੰ ਭੇਜੋ ਅਮਰੀਕਾ। ਹੁਣ ਉਹਦੇ ਸੀਨੇ 'ਚ ਇੰਨੇ ਕੁ ਰਾਜ਼ ਨੇ, ਇੰਨੇ ਕੁ ਭੇਤ ਨੇ, ਕਿਉਂਕਿ ਹੈ ਤਾਂ ਅਲਟੀਮੇਟਲੀ ਗੁਪਤਾ ਜੀ ਨੇ। ਗੁਪਤਾ ਜੀ ਕਿੰਨੀ ਕੁ ਦੇਰ ਕੋਈ ਗੱਲ ਗੁਪਤ ਰੱਖਣਗੇ ਇੱਥੇ, ਭਾਵੇਂ ਕੋਈ ਇਹ ਤਾਂ ਨਹੀਂ ਹੈ ਵੀ ਉਹਨਾਂ ਨੇ ਕੋਈ ਪੁੱਠਾ ਲਟਕਾਣਾ ਹੁੰਦਾ ਹੈ, ਪਰ ਗੁਪਤਾ ਜੀ ਦੇ ਤਾਂ ਵੈਸੇ ਹੀ ਫੂਕ ਨਿਕਲ ਗਈ ਹੋਣੀ, ਕਿਉਂਕਿ ਜਿਹੜੇ ਇਸ ਕਿਸਮ ਦੇ ਜਿਹੜੇ ਮਨੀ ਹੰਗਰੀ ਲੋਕ ਹੁੰਦੇ ਨੇ, ਕਿਉਂਕਿ ਜਿਸ ਕਿਸਮ ਦਾ ਟ੍ਰੇਡ ਉਹ ਰਨ ਕਰ ਰਿਹਾ ਹੈ, ਉਹ ਵੀ ਵੈਪਨਸ ਦਾ ਜਾਂ ਦੂਸਰੀ ਸਮਗਲਿੰਗ ਔਰ ਇੱਕ ਕਿਲਿੰਗ ਸਪਰੀ ਜਾਂ ਜਿਸ ਕਿਸਮ ਦੀ ਕੈਲਸਨੈਸ ਨਾਲ ਉਹ ਆਪਰੇਟ ਕਰ ਰਿਹਾ ਸੀ,
ਗਰੀਡ ਮਨੀ ਆਲਰੇਡੀ ਉਹਦਾ ਐਗਰੀਮੈਂਟ ਲੱਖ ਇੱਥੇ ਲਿਆ, ਪਲੱਸ ਕੇਸ ਗੁਜਰਾਤ ਆਫ ਦਾ ਹੁੱਕ ਕੀਤਾ। ਸੋ ਇਸ ਕਿਸਮ ਦੇ ਲੋਕ ਜਿਹੜੇ ਨੇ ਬਣਕ ਬਿਰਤੀ ਜਾਂ ਮਾਣੀਆਂ ਬਿਰਤੀ, ਇਹ ਕੋਈ ਇਸ ਕਿਸਮ ਦੀ ਸਫਰਿੰਗ ਲਈ ਤਿਆਰ ਨਹੀਂ ਹੁੰਦੇ। ਉਹਨਾਂ ਨੂੰ ਤਾਂ ਨਜ਼ਰ ਆ ਰਿਹਾ ਹੁੰਦਾ ਵੀ ਕੋਈ ਹੋਰ ਪੈਸੇ ਦੇ ਦਿੰਦਾ, ਉਹਦੇ ਨਾਲ ਉਹ ਕੰਮ ਕਰਨ ਲੱਗ ਜਾਂਦਾ। ਸੋ ਇਹ ਉਹਨਾਂ ਨੂੰ ਪਤਾ ਹੈ ਕਿ ਵੀ ਦਾ ਮੋਮੈਂਟ ਇਹ ਉਹਨਾਂ ਦੀ ਗ੍ਰਿਫਤ 'ਚ ਆਏਗਾ ਅਮਰੀਕਨਾਂ ਦੀ, ਅਜੇ ਤਾਂ ਅਮਰੀਕਨ ਏਜੰਟਾਂ ਨੇ ਉੱਥੇ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ ਵੈਨ ਦੇ ਵਿੱਚ ਹੀ 2-2.5 ਘੰਟੇ, ਵੀ ਉਹਦਾ ਬ੍ਰੇਕਡਾਊਨ ਹੋ ਜਾਣਾ। ਔਰ ਬਹੁਤ ਸਾਰਾ ਕੁਝ ਐਸਾ ਵੀ ਬਾਹਰ ਆਏਗਾ ਜਿਹੜਾ ਅਜੇ ਤੱਕ ਬਾਹਰ ਨਹੀਂ ਆਇਆ। ਹੁਣ ਇਹ ਕਿਉਂ? ਹੁਣ ਦੇਖੋ ਕੌਣ ਉਸ ਦੇ ਹਾਰਮਫੁਲ, ਉਸ ਜਿਹੜਾ ਡਰਟੀ ਬਲੱਡੀ ਕੰਟਰੈਕਟਰ ਆਫ ਦਾ ਕਿਲਿੰਗ ਕੰਟਰੈਕਟ ਵਾਲਾ, ਉਹਦੇ ਕੌਣ ਵਿਕਟਮ ਨੇ? ਸਭ ਤੋਂ ਵੱਡਾ ਸਿੱਖ, ਜਿਨ੍ਹਾਂ ਨੂੰ ਨਿਸ਼ਾਨਾ ਗੁਰਪਤਵੰਤ ਸਿੰਘ ਪੰਨੂ ਜਾਂ ਜਿਹੜਾ ਉਹ ਕਹਿ ਰਿਹਾ ਵਿਲ ਗਿਵ ਯੂ 2 or 3 ਟਾਰਗੇਟਸ ਐਵਰੀ ਮੰਥ, ਉਹਨਾਂ ਦੇ ਨਾਂ ਆ ਜਾਣਗੇ ਜਦੋਂ ਵੀ ਕੋਈ ਟਰਾਇਲ 'ਚ ਗਿਆ। ਦੂਸਰਾ ਅਮਰੀਕਨ ਗਵਰਨਮੈਂਟ, ਕਿਉਂਕਿ ਜ਼ਾਹਰ ਹੈ ਉਹਨਾਂ ਦੀ ਧਰਤੀ ਦੇ ਉੱਤੇ ਤੁਸੀਂ ਅਮਰੀਕਨ ਸਿਟੀਜ਼ਨ ਨੂੰ ਮਾਰ ਰਹੇ ਹੋ, ਔਰ ਕੈਨੇਡਾ 'ਚ ਤੁਸੀਂ ਆਲਰੇਡੀ ਮਾਰ ਦਿੱਤਾ ਹੈ, ਜਿਨ੍ਹਾਂ ਦੇ ਲਿੰਕ ਵੀ ਦੋਨਾਂ ਦੇ ਜੁੜ ਗਏ। ਹੁਣ ਨਾ ਤਾਂ ਸਿੱਖ ਉਹਨੂੰ ਮਾਰਨਾ ਚਾਹਣਗੇ, ਨਾ ਉਹਨੂੰ ਅਮਰੀਕਾ ਮਾਰਨਾ ਚਾਹੇਗਾ। ਕੌਣ ਮਾਰਨਾ ਚਾਹੁੰਦਾ? ਉਹ ਨਾ ਹੀ ਉਹਦਾ ਪਰਿਵਾਰ ਟੱਬਰ ਲਈ, ਜਿਹਦੇ ਲਈ ਉਹ ਪੈਸੇ ਬਣਾ ਰਿਹਾ ਸੀ ਇਸ ਕਿਸਮ ਦੀਆਂ ਗੱਲਾਂ ਕਰਕੇ। ਇੱਕੋ ਇੱਕ ਹੈ ਇੰਡੀਅਨ ਗਵਰਨਮੈਂਟ, ਕਿਉਂਕਿ ਉਹਨਾਂ ਨੂੰ ਇਹ ਹੈ ਕਿ ਵੀ ਇਸ ਤੋਂ ਪਹਿਲਾਂ ਕਿ ਅਮਰੀਕਾ ਪਹੁੰਚੇ ਉਹਨੂੰ ਐਲੀਮੀਨੇਟ ਕਰ ਦਿਓ। ਹੁਣ ਇਹ ਗੱਲ ਮੈਂ ਨਹੀਂ, ਅਸੀਂ ਤਾਂ ਹਾਲਾਂ ਮੈਂ ਪਾਸਿੰਗ ਰੈਫਰੈਂਸ ਜਦੋਂ ਪਹਿਲਾਂ ਵੀ ਕੀਤਾ ਉਦੋਂ ਸੀ ਕਿ ਵੀ ਇੰਡੀਅਨ ਸਿਸਟਮ ਹਰ ਅਟੈਂਪਟ ਕਰੇਗਾ। ਮੈਂ ਤਾਂ ਉਦਾਹਰਣ ਵੀ ਦਿੱਤੇ ਸੀ ਕਿ ਈਵਨ ਇੰਦਰਾ ਗਾਂਧੀ ਨੇ ਇੱਕ ਉਸ ਕਿਸਮ ਦੇ ਕੇਸ 'ਚ, ਨਾਗਰਵਾਲਾ ਕੇਸ, ਜਿਹਦੇ 'ਚ ਕਿਆ ਅਨਅਕਾਊਂਟਡ ਮਨੀ ਇੰਦਰਾ ਗਾਂਧੀ ਕਢਵਾਉਂਦੀ ਸੀ, ਨਾਗਰਵਾਲਾ ਲੈ ਕੇ ਜਾ ਰਿਹਾ ਸੀ। ਹੁਣ ਮਲਟੀਪਲ ਏਜੰਸੀਆਂ ਹੁੰਦੀਆਂ ਨੇ, ਜੇ ਇੱਕ ਏਜੰਸੀ ਕੰਮ ਕਰ ਰਹੀ ਹੈ ਦੂਜੀ ਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਬਈ ਉਹਦੇ 'ਚੋਂ ਫੜਿਆ ਗਿਆ। ਉਹਨੇ ਕਿਹਾ ਮੈਂ ਤਾਂ ਇੰਦਰਾ ਗਾਂਧੀ ਦਾ ਹੁਕਮ ਆਇਆ ਵੀ ਉੱਥੋਂ ਲਿਆਓ ਬੈਂਕ ਤੋਂ, ਬੈਂਕ ਮੈਨੇਜਰ ਨੇ ਕਿਹਾ ਵੀ ਇੰਨਾ ਪਿਆ, ਉਹ ਲੈ ਜਾ ਰਿਹਾ। ਔਰ ਉਹ ਟਰਾਇਲ ਮੀਡੀਆ 'ਚ ਆ ਗਈ ਗੱਲ, ਟਰਾਇਲ 'ਚ ਜਾਣਾ ਸੀ, ਅਗਲੇ ਦਿਨ ਸਵੇਰੇ ਉਹਦੀ ਡੈੱਡ ਬੋਡੀ ਮਿਲੀ ਨਾਗਰਵਾਲਾ ਦੀ ਜੇਲ੍ਹ 'ਚੋਂ, ਕਸਟਡੀ 'ਚੋਂ। ਹੁਣ ਜੇ ਤਾਂ ਵਿਦਨ ਇੰਡੀਅਨ ਪ੍ਰਿਜ਼ਨ ਜਾਂ ਕੁਛ ਹੁੰਦਾ, ਹੁਣ ਤੱਕ ਤਾਂ ਵੈਸੇ ਨਹੀਂ ਉਹ ਗੁਪਤਾ ਜੀ ਗੁਪਤ ਹੋ ਗਏ ਹੁੰਦੇ, ਲੇਕਿਨ ਹੁਣ ਕਿਉਂਕਿ ਚੈੱਕ ਰਿਪਬਲਿਕ ਔਰ ਅਮਰੀਕਾ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ। ਹੁਣ ਇਹਨਾਂ ਦੇ ਆਪਣੇ ਹੀ ਮੀਡੀਆ ਨੇ ਜਿਹੜੀ ਆ ਖਬਰ ਲਾਈ ਹੋਈ ਹੈ, ਔਰ ਕਿ ਇਹ ਇੰਡੀਅਨ ਐਕਸਪ੍ਰੈਸ ਦੀ ਖਬਰ ਵੀ ਹੈ ਔਰ ਬਾਕੀ ਸੋਸ਼ਲ ਮੀਡੀਆ 'ਤੇ ਵੀ ਹੈ। ਪਲਾਟ ਟੂ ਕਿਲ ਪੰਨੂ, ਚੈੱਕ ਗਵਰਨਮੈਂਟ ਮੂਵਡ ਨਿਖਿਲ ਗੁਪਤਾ ਟੂ ਸੋਲੀਟਰੀ ਕਨਫਾਈਨਮੈਂਟ ਆਫਟਰ ਦਾ US ਇਨਪੁਟ ਔਨ ਲਾਈਫ ਥ੍ਰੈਟ। ਹੁਣ ਉਹਨੂੰ ਉਹਨਾਂ ਨੇ, ਨਿਖਿਲ ਗੁਪਤਾ ਨੂੰ ਉਹਨਾਂ ਨੇ ਕਿਹਾ, ਏਜੰਸੀਆਂ ਨੇ, ਅਮਰੀਕਾ ਨੇ ਵੀ ਇਨਪੁਟ ਦਿੱਤੀ, ਚੈੱਕ ਅਥਾਰਟੀਜ਼ ਦੀਆਂ ਆਪਣੀਆਂ ਏਜੰਸੀਆਂ ਦੇ ਵੀ ਇਨਪੁਟ ਹੈ ਵੀ ਇਹਨੂੰ ਮਾਰਿਆ ਜਾ ਸਕਦਾ ਕਿਸੇ ਵੇਲੇ ਵੀ। ਔਰ ਉਹਨੂੰ ਉਹਨਾਂ ਨੇ ਇਕਾਂਤਵਾਸ ਦੇ ਵਿੱਚ ਰੱਖ ਦਿੱਤਾ ਹੈ। 2 ਜਿਹੜੇ ਪੁਲਸੀਏ ਨੇ ਉਹਨਾਂ ਦੀ ਲਗਾਤਾਰ ਨਿਗਰਾਨੀ ਹੁੰਦੀ ਹੈ। ਔਰ ਇਹ ਸਾਰੇ ਦਾ ਪੂਰਾ 52 ਸਾਲਾਂ ਦਾ ਹੈਗਾ ਨਿਖਿਲ ਗੁਪਤਾ। ਔਰ ਉਹਨਾਂ ਨੇ ਈਵਨ ਪ੍ਰਾਗ ਪ੍ਰਿਜ਼ਨ ਆਫੀਸ਼ੀਅਲ ਫਲੈਗਡ ਸਿਕਿਉਰਿਟੀ ਕੰਸਰਨਸ ਟੂ ਲੋਕਲ ਕੋਰਟ। ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਪਹਿਲਾਂ ਇਹ ਜਿਹੜਾ ਉਹਦੀ ਲਾਈਫ ਨੂੰ ਥ੍ਰੈਟ ਹੈ। ਹਾਊਐਵਰ the threat to Gupta's life was disclosed in an email written by Rudolf Sadlecek, the head of Prison Guard Department of Prison Service of the Czech Republic, to the municipal court in Prague. ਉਹਨਾਂ ਨੇ ਜਿਹੜਾ ਮਿਊਨਿਸਪਲ ਕੋਰਟ ਨੂੰ ਲਿਖਿਆ, ਔਰ ਇਹ ਆਲਰੇਡੀ ਜਦੋਂ ਇਹ ਈਮੇਲ ਭੇਜੀ ਗਈ ਔਰ ਉਦੋਂ ਮਿਊਨਿਸਪਲ ਕੋਰਟ ਦੇ ਵਿੱਚ ਆਰਗੂਮੈਂਟ ਚੱਲ ਰਹੇ ਸੀ US ਗਵਰਨਮੈਂਟ ਦੀ ਜਿਹੜੀ ਐਕਸਟ੍ਰੈਡੀਸ਼ਨ ਰਿਕੁਐਸਟ ਹੈ। ਔਰ ਈਮੇਲ 'ਚ ਉਹਨਾਂ ਦੀ ਚੈੱਕ ਅਥਾਰਟੀ ਦਾ ਜਿਹੜਾ ਮੇਨ ਹੈ ਮਿਸਟਰ ਸੈਡਲੈਕ, ਉਹਨੇ ਕਿਹਾ ਕਿ ਵੀ ਉਹਨਾਂ ਨੇ ਕਿਹਾ ਕਿ ਜੀ ਉਹਨੂੰ ਵੀਡੀਓ ਕਾਨਫਰੰਸ ਰਾਹੀਂ ਤੁਸੀਂ ਪੇਸ਼ ਕਰਾਓ, ਕਿਉਂਕਿ ਜੇ ਉਹ ਬਾਹਰ ਆਇਆ ਤਾਂ ਉਹਦੀ ਜਾਨ ਨੂੰ ਖਤਰਾ ਹੈ। He explained that the request was based on information from Czech government that Gupta could face serious security risks. ਹੁਣ ਚੈੱਕ ਗਵਰਨਮੈਂਟ ਨੂੰ ਵੀ ਪਤਾ ਹੋਣਾ, ਜਿਵੇਂ ਦਾ ਇੱਥੇ ਸਿੱਖਾਂ ਨੂੰ ਮਾਰਨ ਲਈ ਨਿਖਿਲ ਗੁਪਤਾ ਨੂੰ ਹਾਇਰ ਕਰ ਰਹੇ ਨੇ, ਉੱਥੇ ਵੀ ਕਿਸੇ ਅੰਡਰ ਕਵਰ ਨੇ ਫੜ ਲਿਆ ਹੋਣਾ ਵੀ ਉਹਨੂੰ ਨਿਖਿਲ ਗੁਪਤੇ ਨੂੰ ਮਾਰਨ ਲਈ ਕਿਸੇ ਨੂੰ ਹਾਇਰ ਕਰ ਰਹੇ ਹੋਣੇ ਆ ਕਿ ਵੀ ਉਹ ਜਦੋਂ ਪੇਸ਼ੀ ਲਈ ਆਏਗਾ ਜਾਂ ਦੂਜਾ ਜਿਵੇਂ ਐਲੀਮੀਨੇਟ ਕਰਦੇ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਆਲਰੇਡੀ
security concerns karke SADC emphasized the potential risk of moving Gupta out of prison for the court proceedings, as it would require additional resources to ensure his security in line with the perceived threat level. ਕਿ ਜੋ ਉਹਦਾ ਥ੍ਰੈਟ ਲੈਵਲ ਹੈ ਅਸੀਂ ਜਿੰਨੀ ਕੁ ਸਾਡੇ ਕੋਲ ਸਿਕਿਉਰਿਟੀ ਹੈ ਉਹਦੇ 'ਚੋਂ ਸੇਫ ਨਹੀਂ ਹੈ। ਔਰ ਇਸ ਗੱਲ ਨੂੰ ਈਵਨ ਜਿਹੜਾ ਗੁਪਤੇ ਦਾ ਉੱਥੇ ਲਾਇਰ ਕੀਤਾ ਹੋਇਆ ਪ੍ਰਾਗ ਦੇ ਵਿੱਚ ਪੀਟਰ ਸਲੈਪਸਿਕਾ ਉਹਨੇ ਵੀ ਕਨਫਰਮ ਕੀਤਾ। ਹੀ ਕਨਫਰਮਡ that Pancrack prison had moved his client to solitary confinement after inputs were received on the threat to Gupta's life. ਕਿ ਉਹਨਾਂ ਨੂੰ ਇਸ ਦੇ ਕਲੂ ਮਿਲੇ ਵੀ ਗੁਪਤੇ ਦੀ ਜ਼ਿੰਦਗੀ ਨੂੰ ਖਤਰਾ ਹੈ, ਇਸ ਲਈ ਉਹਨੂੰ solitary confine. Yes, he is now in a cell all by himself. ਉਹ ਇਕੱਲਾ ਹੈ। Two prison guards always accompany him whenever he moves outside his cell. ਕਿ ਜੀ ਜਦੋਂ ਵੀ ਜਾਂਦਾ ਦੋ ਉਹਦੇ ਨਾਲ ਹੁੰਦੇ ਨੇ। Even when I have to meet him now, there is a glass wall separating him and me, Slepika said. ਜਿਹੜਾ ਵਕੀਲ ਹੈ ਉਹਦਾ ਨਿਖਲ ਗੁਪਤੇ ਦਾ, ਉਹਨੇ ਕਿਹਾ ਜਦੋਂ ਹੁਣ ਮੈਂ ਵੀ ਮਿਲਦਾ ਵਿਚਕਾਰ ਜਿਹੜੀ ਹੈ ਉਹ ਗਲਾਸ ਵਾਲ ਹੁੰਦੀ ਹੈ। ਔਰ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਨ ਦਾ ਐਂਡ ਹੁੰਦਾ ਤਾਂ ਵੈਸੇ ਇਹੀ ਹੈ। ਹੁਣ ਤਾਂ ਉਹਦੇ 'ਚ ਜਿਹੜੇ ਭੇਤ ਨੇ ਅਮਰੀਕਾ ਨਾਲ ਪਹੁੰਚਣ, ਵੈਸੇ ਮੋਸਟ ਆਫ ਦਾ ਟਾਈਮ ਜਿਨ੍ਹਾਂ ਨੂੰ ਵਰਤਿਆ ਜਾਂਦਾ ਹੈ ਕਿਸੇ ਵੀ ਇਸ ਕਿਸਮ ਦੇ ਮਿਸ਼ਨ ਦੇ ਲਈ, ਅਲਟੀਮੇਟਲੀ ਖੁਫੀਆ ਏਜੰਸੀਆਂ ਦੇ ਪੁੱਟ them to sleep. ਬਿਲਕੁਲ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਇਹ ਕੱਲ੍ਹ ਨੂੰ ਜ਼ਬਾਨ ਨਾ ਖੋਲੇ ਜਾਂ ਕਿਸੇ ਹੋਰ ਏਜੰਸੀ ਦੇ ਜਿਹੜਾ ਟੈ ਨਾ ਚੜੇ। ਸੋ ਇਸ ਤੋਂ ਪਹਿਲਾਂ ਕਿ ਵੀ ਕੋਰਟ ਦੀ ਕਨਵਿਕਸ਼ਨ ਕੀ ਹੋਏਗੀ ਜਾਂ ਉਸ ਦਾ ਡਿਸੀਜਨ ਕੀ ਹੋਏਗਾ, ਕਿਸੇ ਨੂੰ ਹੁਣ ਕੋਈ ਭੁਲੇਖਾ ਨਹੀਂ ਹੈ ਕਿ ਨਿਖਲ ਗੁਪਤਾ ਕਿਹਨਾਂ ਦੇ ਲਈ ਕੰਮ ਕਰ ਰਿਹਾ ਸੀ। ਔਰ ਅੱਜ ਉਹਨਾਂ ਦੇ ਲਈ ਸਭ ਤੋਂ ਵੱਡਾ ਖਤਰਾ ਜਿਹੜਾ ਉਹ ਨਿਖਲ ਗੁਪਤਾ ਬਣਿਆ ਕਿ ਉਹ ਨਿਖਲ ਗੁਪਤਾ ਨੂੰ ਹਜ਼ਾਰਾਂ ਮੀਲ ਦੂਰ ਈਵਨ ਚੈੱਕ ਪ੍ਰਿਜ਼ਨ ਦੇ ਵਿੱਚ ਵੀ ਮਾਰਨ ਦੇ ਲਈ ਕੰਸਪਾਇਰ ਕਰ ਰਿਹਾ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।